ਇਸ ਵੇਲੇ ਦੀ ਚਰਚਿਤ ਖਬਰ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਓਨਟਾਰੀਓ ਦੇ ਵਿੱਚ ਸਵਾਈ ਪੁਲਿਸ ਨੇ ਬਰੈਂਪਟਨ ਅਤੇ ਗ੍ਰੇਟਰ ਟੋਰਾਂਟੋ ਦੇ ਇਲਾਕਿਆਂ ਦੇ ਵਿੱਚ ਉਹਨਾਂ ਲੋਕਾਂ ਨੂੰ ਕਾਬੂ ਕੀਤਾ ਜਿਹੜੇ ਲੋਕ ਪੈਸੇ ਲੈ ਕੇ ਯਾਨੀ ਕਿ ਰਿਸ਼ਵਤ ਲੈ ਕੇ ਟਰੱਕ ਡਰਾਈਵਰ ਦਾ ਲਾਇਸੈਂਸ ਜਿਹੜਾ ਬਣਵਾਉਂਦੇ ਸੀਗੇ ਜਾਂ ਉਹਦੇ ਲਈ ਹੈਲਪ ਕਰਦੇ ਸੀ, ਮਦਦ ਕਰਦੇ ਸੀ ਗਲਤ ਤਰੀਕਿਆਂ ਦੇ ਨਾਲ। ਇਸ ਮਾਮਲੇ ਦੇ ਵਿੱਚ ਉਹਨਾਂ ਨੇ ਰਿਸ਼ਵਤ ਲੈ ਕੇ ਟਰੱਕ ਡਰਾਈਵਿੰਗ ਟੈਸਟ ਪਾਸ ਕਰਵਾਉਣ ਦੇ ਦੋਸ਼ਾਂ ਦੇ ਹੇਠ 8 ਜਣਿਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਦੇ ਵਿੱਚੋਂ 4 ਪੰਜਾਬੀ ਨੇ। ਇਹ ਲੰਬੇ ਸਮੇਂ ਤੋਂ ਸੌਦਾ ਮਾਰਦੇ ਸੀ ਤੇ ਸੌਦੇਬਾਜ਼ੀ ਕਰਕੇ ਟਰੱਕਿੰਗ ਦਾ ਜਿਹੜਾ ਡਰਾਈਵਿੰਗ ਦਾ ਜਿਹੜਾ ਲਾਇਸੈਂਸ ਹੈ ਉਹ ਦਵਾ ਦਿੰਦੇ ਸੀਗੇ। ਬਰੈਂਪਟਨ ਦਾ ਰਹਿਣ ਵਾਲਾ ਜਸਪਾਲ ਬੈਨੀਪਾਲ, ਹਰਮਨਦੀਪ ਸੂਦਨ, ਨਵਦੀਪ ਗਰੇਵਾਲ ਅਤੇ ਕੈਲਨਨ ਦਾ ਰਹਿਣ ਵਾਲਾ ਮਨਦੀਪ ਮਾਨਸ਼ਾਹੀਆ ਇਹਨਾਂ 8 ਮੁਲਜ਼ਮਾਂ ਦੇ ਵਿੱਚ ਸ਼ਾਮਲ ਹੈ, ਜਿਨ੍ਹਾਂ ਤੇ ਦੋਸ਼ ਲੱਗੇ ਨੇ ਕਿ ਉਹਨਾਂ ਨੇ ਅਯੋਗ ਬੰਦਿਆਂ ਜਾਂ ਫਿਰ ਹੋਰ ਵਾਹਨ ਚਲਾਉਣ ਵਾਲਿਆਂ ਨੂੰ ਰਿਸ਼ਵਤ ਲੈ ਕੇ ਲਾਇਸੈਂਸ ਜਿਹੜੇ ਆ ਹਾਸਲ ਕਰਾਉਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ। ਇਹ ਲੋਕ ਲਾਇਸੈਂਸ ਇਸ਼ੂਕਾਂ ਦੇ ਨਾਲ ਸੌਦੇਬਾਜ਼ੀ ਕਰਕੇ ਉਹਨਾਂ ਦਾ ਰੋਡ ਟੈਸਟ ਜਾਂ ਜਦੋਂ ਇਹ ਹੁੰਦਾ ਸੀਗਾ ਉਸ ਮੌਕੇ ਗਲਤੀਆਂ ਨੂੰ ਅਣਗੌਲਿਆਂ ਕਰਕੇ ਪਾਸ ਕਰ ਦਿੰਦੇ ਸੀਗੇ। ਰਿਸ਼ਵਤ ਲੈ ਕੇ ਰੋਡ ਟੈਸਟ ਪਾਸ ਕਰਵਾਉਣ ਦੇ ਮਾਮਲੇ ਉਦੋਂ ਤੋਂ ਓਨਟਾਰੀਓ ਸਬਾਈ ਪੁਲਿਸ ਦੇ ਨਿਸ਼ਾਨੇ ਤੇ ਨੇ, ਜਦੋਂ ਤੋਂ ਸਬਾਈ ਜਿਹੜੇ ਟਰਾਂਸਪੋਰਟ ਮੰਤਰੀ ਨੇ ਪ੍ਰਭਮੀਤ ਸਿੰਘ ਸਰਕਾਰੀਆ, ਉਹਨਾਂ ਨੇ ਪੁਲਿਸ ਨੂੰ ਕਾਰਵਾਈ ਕਰਨ ਦੇ ਲਈ ਕਿਹਾ ਸੀ। ਬੇਸ਼ੱਕ ਕੈਨੇਡਾ ਦੇ ਸੂਬਿਆਂ ਦੇ ਵਿੱਚ ਡਰਾਈਵਿੰਗ ਲਾਇਸੈਂਸ ਲੈਣ ਦੇ ਕੁਝ ਨਿਯਮ ਵੱਖ-ਵੱਖ ਨੇ, ਪਰ ਲਾਇਸੈਂਸ ਲੈਣ ਦੇ ਲਈ ਹਰੇਕ ਸੂਬੇ ਦੇ ਵਿੱਚ ਪਹਿਲਾਂ ਸੜਕ ਨਿਯਮਾਂ ਦੇ ਬਾਰੇ ਜਾਣਕਾਰੀ ਜਾਂ ਫਿਰ ਜਾਣਕਾਰੀ ਟੈਸਟ ਪਾਸ ਕਰਨਾ ਪੈਂਦਾ ਤੇ ਉਸ ਤੋਂ ਬਾਅਦ ਇੱਕ ਰੋਡ ਟੈਸਟ ਹੁੰਦਾ, ਜਿਸ ਦੌਰਾਨ ਵਿਭਾਗ ਦਾ ਅਧਿਕਾਰੀ ਵਾਹਨ ਦੇ ਵਿੱਚ ਬਹਿੰਦਾ ਤੇ ਪ੍ਰੀਖਿਅਕ ਦੇ ਨਾਲ ਬੈਠ ਕੇ 40 ਮਿੰਟ ਦੀ ਉਹ ਡਰਾਈਵ ਕਰਵਾ ਕੇ ਵੇਖਦਾ, ਚਲਵਾ ਕੇ ਵੇਖਦਾ ਤੇ ਜਿਹਦੇ ਦੌਰਾਨ ਉਹਨੂੰ ਪਾਸ ਤਾਂ ਹੀ ਕਰਦਾ ਜੇ ਉਹਦੀ ਕਾਰਗੁਜ਼ਾਰੀ ਵਧੀਆ ਹੋਵੇ। ਇਹਨਾਂ ਨੇ ਉਸ ਕਾਰਗੁਜ਼ਾਰੀ ਦੇ ਦਰਮਿਆਨ ਪੈਸੇ ਲੈ ਕੇ ਉਹਨਾਂ ਨੂੰ ਪਾਸ ਕੀਤਾ, ਜਿਹਦੇ ਸਿੱਟੇ ਵਜੋਂ ਕਈ ਅਯੋਗ ਬੰਦੇ ਜਿਹੜੇ ਸੜਕਾਂ ਤੇ ਆਏ। ਬਾਅਦ ਦੇ ਵਿੱਚ ਕਿੰਨੇ ਲੋਕਾਂ ਦੇ ਹਾਦਸੇ ਹੋਏ, ਕਿੰਨੇ ਲੋਕਾਂ ਨੂੰ ਉਹਨਾਂ ਨੇ ਜਾਨੋਂ ਮਾਰਿਆ, ਇਹਦੇ ਬਾਰੇ ਤਾਂ ਕੋਈ ਆંકੜਾ ਕੋਈ ਨਹੀਂਗਾ, ਪਰ ਇਹਨਾਂ ਨੇ ਰਿਸ਼ਵਤਖੋਰੀ ਕੈਨੇਡਾ ਦੇ ਵਿੱਚ ਵੀ ਫੈਲਾ ਦਿੱਤੀ।